ਸਤਿ ਸ਼੍ਰੀ ਅਕਾਲ। ਮੈਂ ਹਾਂ ਨੀਲਮ ਕੌਰ TV 84 ਦੇ ਸਾਰੇ ਦਰਸ਼ਕਾਂ ਦਾ ਇਸ ਪ੍ਰੋਟੈਸਟ ਵਿੱਚ ਬਹੁਤ-ਬਹੁਤ ਸਵਾਗਤ ਕਰਦੀ ਹਾਂ, ਜਿਹੜਾ ਕਿ ਕਸ਼ਮੀਰੀਆਂ, ਪਾਕਿਸਤਾਨੀਆਂ ਅਤੇ ਸਿੱਖਾਂ ਵੱਲੋਂ ਇੰਡੀਅਨ ਮਿਸ਼ਨ ਦੇ ਸਾਹਮਣੇ ਹੋਣ ਜਾ ਰਿਹਾ ਹੈ। ਜਿਸ ਤਰ੍ਹਾਂ ਕਿ ਵੀਰ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ 5 ਅਗਸਤ ਨੂੰ ਮੋਦੀ ਸਰਕਾਰ ਨੇ ਜੋ ਧਾਰਾ 370 ਨੂੰ ਖਤਮ ਕਰਕੇ ਕਸ਼ਮੀਰ ਨੂੰ 2 ਹਿੱਸਿਆਂ ਵਿੱਚ ਵੰਡ ਦਿੱਤਾ ਹੈ। ਜਿਸ ਤਰ੍ਹਾਂ ਕਿ ਉਹਨਾਂ ਦੇ ਮੁੱਢਲੇ ਹੱਕ, ਉਹਨਾਂ ਦੀ ਜੋ ਆਜ਼ਾਦੀ ਹੈ ਉਸ ਨੂੰ ਖਤਮ ਕਰ ਦਿੱਤਾ ਹੈ। ਇਸ ਦੇ ਵਿਰੋਧ ਵਿੱਚ, ਇਸ ਦੇ ਰੋਸ ਵਿੱਚ ਦੇਸ਼ਾਂ ਵਿਦੇਸ਼ਾਂ ਵਿੱਚ ਇਹ ਸਾਰੇ ਜੋ ਪ੍ਰੋਟੈਸਟ ਚੱਲ ਰਹੇ ਹਨ। ਅੱਜ ਮੈਨਹੈਟਨ ਵਿੱਚ ਇਹ ਪ੍ਰੋਟੈਸਟ ਕਸ਼ਮੀਰੀਆਂ, ਪਾਕਿਸਤਾਨੀਆਂ ਅਤੇ ਸਿੱਖਾਂ ਵੱਲੋਂ ਕੀਤਾ ਜਾ ਰਿਹਾ ਹੈ। ਜਿਸ ਤਰ੍ਹਾਂ ਕਿ ਤੁਸੀਂ ਮੇਰੇ ਪਿੱਛੇ ਦੇਖ ਰਹੇ ਹੋ ਕਿ ਜਿਸ ਤਰ੍ਹਾਂ ਕਿ ਸਿੱਖ ਕੌਮ ਵੀ, ਜਿਸ ਤਰ੍ਹਾਂ ਕਿ ਖਬਰਾਂ ਵਿੱਚ ਆ ਰਿਹਾ ਹੈ, ਸੋਸ਼ਲ ਮੀਡੀਆ ਵਿੱਚ ਆ ਰਿਹਾ ਹੈ ਕਿ ਪੰਜਾਬ ਵਿੱਚ ਖਾਸ ਕਰਕੇ ਸਿੱਖ ਕੌਮ ਵੱਲੋਂ ਵੱਧ ਤੋਂ ਵੱਧ ਇਸ ਦਾ ਰੋਸ ਮੁਜ਼ਾਹਰੇ ਹੋ ਰਹੇ ਹਨ। ਮੇਰੇ ਪਿੱਛੇ ਤੁਸੀਂ ਦੇਖ ਰਹੇ ਹੋ ਕਿ ਜੋ ਖਾਲਿਸਤਾਨ ਦਾ ਝੰਡਾ ਲੈ ਕੇ ਸਿੱਖ ਕੌਮ ਇਸ ਪ੍ਰੋਟੈਸਟ ਵਿੱਚ ਸ਼ਾਮਲ ਹੋਈ ਹੈ। ਸੋ ਅਸੀਂ ਇਹਨਾਂ ਨਾਲ ਗੱਲਬਾਤ ਕਰਦੇ ਹਾਂ। ਤੁਸੀਂ ਮੇਰੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹਿਣਾ, ਕਿਉਂਕਿ ਇਹ ਜੋ ਪ੍ਰੋਗਰਾਮ ਚੱਲੇਗਾ, ਇਹ ਜੋ ਪ੍ਰੋਟੈਸਟ ਚੱਲੇਗਾ, ਇਹ ਲਾਈਵ ਤੁਸੀਂ ਸਾਨੂੰ ਦੇਖ ਸਕਦੇ ਹੋ। ਭਾਈ ਹਿੰਮਤ ਸਿੰਘ ਜਿਹਨਾਂ ਨਾਲ ਆਪਾਂ ਗੱਲਬਾਤ ਕरें, ਜਿਨ੍ਹਾਂ ਨੇ ਖਾਲਿਸਤਾਨ ਦਾ ਝੰਡਾ ਵੀ ਫੜਿਆ ਹੋਇਆ ਹੈ। ਫਿਰ ਉਹ ਤੋਂ ਪਹਿਲਾਂ ਮੈਂ ਚਾਹਾਂਗੀ ਕਿ ਜੋ ਸਲੀਮ ਮਲਕ ਜੀ ਮੇਰੇ ਨਾਲ ਖੜੇ ਨੇ, ਸੋ ਉਹਨਾਂ ਨਾਲ ਆਪਾਂ ਗੱਲਬਾਤ ਕਰਦੇ ਹਾਂ, ਕਿੱਦਾਂ ਇਹ ਮਹਿਸੂਸ ਕਰ ਰਹੇ ਹਨ। ਇਹਨਾਂ ਕੋਲੋਂ ਉਹਨਾਂ ਦੇ ਵਿਚਾਰ ਪੁੱਛਦੇ ਹਾਂ। ਜੀ ਸਲੀਮ ਸਾਹਿਬ ਜੀ, ਕੀ ਕਹਿਣਾ ਚਾਹੋਗੇ ਜੋ ਇਹ ਧਾਰਾ, ਇਸ ਨੂੰ ਜੋ ਖਤਮ ਕੀਤਾ ਹੈ, ਜੋ 370 ਜੋ ਧਾਰਾ ਹੈ, ਇਸ ਨੂੰ ਖਤਮ ਕੀਤਾ ਗਿਆ ਹੈ, ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਜੋ ਕਸ਼ਮੀਰੀਆਂ ਦੇ ਜੋ ਹੱਕ ਨੇ, ਜੋ ਉਹਨਾਂ ਦੀ ਆਜ਼ਾਦੀ ਹੈ, ਜਿਸ ਤਰ੍ਹਾਂ ਕਿ ਲਗਾਤਾਰਤਾ ਨਾਲ ਜੋ ਇੰਡੀਅਨ ਆਰਮੀ ਹੈ ਉਹਨਾਂ ਤੇ ਜ਼ੁਲਮ ਕਰ ਰਹੀ ਹੈ, ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਕਦੋਂ ਇਹ ਠੱਲ ਪਵੇਗੀ ਇਹਨਾਂ ਦੇ ਜ਼ੁਲਮਾਂ ਦੀ? ਦੇਖੋ, ਇਹ ਧਾਰਾ 370 ਖਤਮ ਕਰਕੇ ਇਹਨਾਂ ਨੇ ਬੇਸਿਕਲੀ ਜਿਹੜੀ ਯੂਨਾਈਟਿਡ ਨੇਸ਼ਨ ਦੇ ਅੰਦਰ ਸਿਕਿਉਰਿਟੀ ਕਾਉਂਸਲ ਦੇ ਅੰਦਰ 1948 ਦੇ ਅੰਦਰ ਭਾਰਤ ਆਪ ਹੈ ਰੈਜ਼ੋਲੂਸ਼ਨ ਲੈ ਕੇ ਆਇਆ ਸੀ, ਇਹਨਾਂ ਨੇ ਉਹਦੀ ਨਫੀ ਕਰ ਦਿੱਤੀ ਹੈ। ਦੇਖਿਆ ਜਾਏ ਤੇ ਹੁਣ ਉੱਥੇ ਗੁੰਡਾਗਰਦੀ ਦੇ ਜ਼ਰੀਏ ਭਾਰਤ ਆਕੂਪਾਈਡ ਕਸ਼ਮੀਰ ਦੇ ਅੰਦਰ ਕਾਬਜ਼ ਹੋ ਗਿਆ ਹੈ। ਲੇਕਿਨ ਉਹਨੂੰ ਇਹ ਜਿਹੜਾ ਸੌਦਾ ਹੈ ਇਸ ਕਰਕੇ ਮਹਿੰਗਾ ਪੜੇਗਾ ਕਿ ਅੱਜ ਜਿਹੜਾ ਇੰਟਰਨੈਸ਼ਨਲ ਵਰਲਡ ਹੈ ਉਹ ਜਿੱਥੇ ਬਹੁਤ ਸਾਰੀ ਜਥੇਬੰਦੀਆਂ ਤੇ ਇਕਨੋਮਿਕ ਰਿਲੇਸ਼ਨ ਦੀ ਵਜ੍ਹਾ ਨਾਲ ਭਾਰਤ ਦਾ ਸਾਥ ਦਿੰਦਾ ਹੈ, ਲੇਕਿਨ ਇਹ ਜਿਹੜਾ ਕਸ਼ਮੀਰ ਦਾ ਹੁਣ ਮੁੱਦਾ ਹੈ ਇਹ ਰੁਕੇਗਾ ਨਹੀਂ। ਤੇ ਪੂਰੀ ਦੁਨੀਆ ਦੇ ਅੰਦਰ ਜਿਸ ਤਰ੍ਹਾਂ ਲੋਕ ਬਾਹਰ ਨਿਕਲੇ ਅੱਜ ਪਰਮਨੈਂਟ ਮਿਸ਼ਨ ਆਫ ਇੰਡੀਆ 235 ਈਸਟ 43rd ਸਟਰੀਟ ਤੇ ਲੋਕਾਂ ਦਾ ਇੱਕ ਖਾਸ ਤੌਰ ਤੇ ਪਾਕਿਸਤਾਨੀ, ਕਸ਼ਮੀਰੀ ਤੇ ਪੰਜਾਬੀ ਸਾਡੇ ਭਾਈਆਂ ਦਾ, ਸਿੱਖਾਂ ਦਾ ਇੱਕ ਵੱਡਾ ਇਕੱਠ ਇੱਥੇ ਜਿਹੜਾ ਜਮ੍ਹਾਂ ਹੋਇਆ ਹੈ, ਉਹ ਇੰਡੀਅਨ ਮਿਸ਼ਨ ਨੂੰ ਤੇ ਇੰਡੀਆ ਦੀ ਸਰਕਾਰ ਨੂੰ ਇਹ ਚੇਤਾਵਨੀ ਦੇ ਰਿਹਾ ਹੈ ਕਿ ਇਹ ਲਲਕਾਰ ਇੱਥੋਂ ਯਾਨੀ ਇੰਡੀਆ ਨੂੰ ਕੱਲੀ ਜਾ ਰਹੀ ਹੈ ਕਿ ਇਸ ਕਿਸਮ ਦੀ ਗੁੰਡਾਗਰਦੀ 21st ਸੈਂਚੁਰੀ ਦੇ ਅੰਦਰ ਕਬੂਲ ਨਹੀਂ ਆ। ਔਰ ਮੈਂ ਸਮਝਦਾ ਕਿ ਇਹ ਜਿਹੜਾ ਅੱਜ ਮੁਜ਼ਾਹਰਾ ਹੋ ਰਿਹਾ ਹੈ ਤੇ ਲੋਕ ਇਤਜਾਜ ਕਰ ਰਹੇ ਆ, ਇਹ ਵਕਤ ਦੀ ਜ਼ਰੂਰਤ ਹੈ ਤੇ ਆਓ ਉਸ ਆਵਾਜ਼ ਨੂੰ ਬੁਲੰਦ ਕਰੀਏ, ਕਿਉਂਕਿ ਮੈਂ ਸਮਝਦਾ ਕਿ ਇੰਡੀਆ ਨੇ ਜਿਹੜਾ ਇਹ ਹਰਕਤ ਕੀਤੀ ਹੈ ਧਾਰਾ 370 ਖਤਮ ਕਰਕੇ ਤੇ ਕਸ਼ਮੀਰ ਤੇ ਜਿਸ ਤਰ੍ਹਾਂ ਕਾਬਜ਼ ਹੋਇਆ ਹੈ 72 ਸਾਲਾਂ ਦੇ ਅੰਦਰ ਅੱਗੇ ਸੀ, ਮੈਂ ਸਮਝਦਾ ਕਿ ਇਹ ਰਸਤਾ ਇੰਡੀਆ ਦੇ ਅੰਦਰ ਨया ਵਿਖਾ ਰਿਹਾ ਜਾ ਰਿਹਾ ਹੈ, ਜਿੱਥੇ ਸਾਨੂੰ ਖਾਲਿਸਤਾਨ ਦੀ ਆਵਾਜ਼ ਵੀ ਨਜ਼ਰ ਆ ਰਹੀ ਹੈ ਮੁਸਤਕਬਲ ਦੇ ਅੰਦਰ ਤੇ ਕਸ਼ਮੀਰ ਵੀ ਜਿਹੜਾ ਹੈ ਉਹ ਆਜ਼ਾਦ ਹੁੰਦਾ ਨਜ਼ਰ ਆ ਰਿਹਾ। ਥੈਂਕ ਯੂ ਸੋ ਮਚ। ਹਿੰਮਤ ਸਾਹਿਬ ਜੀ, ਤੁਸੀਂ ਕਹਿਣਾ ਚਾਹੋਗੇ ਜੋ ਇਹ ਧਾਰਾ 370 ਨੂੰ ਖਤਮ ਕੀਤਾ ਗਿਆ ਹੈ, ਜਿਸ ਤਰ੍ਹਾਂ ਕਿ ਬਿਨਾਂ ਦੱਸਿਆ ਹੀ ਕਸ਼ਮੀਰੀਆਂ ਨੂੰ ਜੋ ਇਹ ਧਾਰਾ 370 ਨੂੰ ਮੋਦੀ ਸਰਕਾਰ ਨੇ ਖਤਮ ਕਰ ਦਿੱਤਾ, ਖਦਸ਼ਾ ਹੈ ਕਿ ਪੰਜਾਬ ਵਿੱਚ ਵੀ ਇਹ ਹੋਏਗਾ, ਕਿਉਂਕਿ ਉਹਨਾਂ ਨੇ ਜੂਨ 84 ਵੀ ਸਾਡੇ ਨਾਲ ਇਸੇ ਤਰ੍ਹਾਂ ਹੀ ਵਰਤਾਇਆ ਸੀ। ਤੁਸੀਂ ਕੀ ਕਹਿਣਾ ਚਾਹੋਗੇ ਇਸ ਬਾਰੇ? ਬਿਲਕੁਲ ਜੀ, ਜਿਵੇਂ ਅੱਜ ਅਸੀਂ ਨਿਊਯਾਰਕ ਦੇ ਵਿੱਚ ਜੋ ਇੰਡੀਅਨ ਹਾਈ ਕਮਿਸ਼ਨ ਦੇ ਅੱਗੇ ਜੋ ਪ੍ਰੋਟੈਸਟ ਹੈ, ਸਾਡੇ ਕਸ਼ਮੀਰੀ ਭਰਾ ਭੈਣਾਂ ਸਾਡੀਆਂ ਔਰ ਅਸੀਂ ਜੋ ਸਿੱਖ ਕਮਿਊਨਿਟੀ ਤੋਂ, ਕਿਉਂਕਿ ਪੇਨ ਜਿਹੜੀ ਆ ਉਹ ਅਸੀਂ ਫੀਲ ਕਰਦੇ ਆ, ਉਹ ਸਾਨੂੰ ਵੀ ਉਸੇ ਤਰ੍ਹਾਂ ਜਿਹੜੀ ਸਾਡੇ ਨਾਲ ਵੀ ਉਹੀ ਕੁਛ ਜਿਹੜਾ ਕਸ਼ਮੀਰ ਦੇ ਵਿੱਚ ਹੋ ਰਿਹਾ, ਉਹ ਚਾਹੇ ਜੂਨ 1984 ਦੀ ਗੱਲ ਕਰ ਲਈਏ, ਚਾਹੇ ਅੰਟਿਲ ਹੁਣ ਤੱਕ ਜਿਹੜੀਆਂ ਉਹ ਅਲੱਗ-ਅਲੱਗ ਢੰਗ ਤਰੀਕਿਆਂ ਦੇ ਨਾਲ ਜਿਹੜੀ ਆ ਉਹਨਾਂ ਨੇ ਸਿੱਖ ਜੈਨੋਸਾਈਡ ਵੀ ਕੀਤੀ ਆ। ਔਰ ਜਿਵੇਂ ਧਾਰਾ ਜਿਹੜੀ 370 ਨੂੰ ਉਠਾਉਣ ਦੀ ਗੱਲ ਕੀਤੀ ਆ, ਪੂਰੀ ਮਿਲਟਰੀ ਉਹਨਾਂ ਨੇ ਵੈਲ ਪਲਾਨ ਤਰੀਕੇ ਨਾਲ ਲਾ ਕੇ ਕਸ਼ਮੀਰ ਦੇ ਵਿੱਚ, ਔਰ ਕਿਵੇਂ ਉਹਨੂੰ ਡਿਵਾਈਡ ਕੀਤਾ ਆ, ਔਰ ਕਿਵੇਂ ਨਜ਼ਰਬੰਦ ਕਰਦੇ ਉਹਨਾਂ ਦੇ ਜਿਹੜੀਆਂ ਪੋਲੀਟੀਕਲ ਪਾਰਟੀਆਂ ਜਿਹੜੀਆਂ ਕਸ਼ਮੀਰ ਦੀ ਆਜ਼ਾਦੀ ਦੀ ਗੱਲ ਕਰਦੀਆਂ ਸਨ। ਸੋ ਮੈਂ ਸਮਝਦਾ ਕਿ ਅੱਜ ਸਾਨੂੰ ਜਿਹੜੀ ਆਵਾਜ਼ ਜਿਹੜੀ ਆ ਬੁਲੰਦ ਕਰਨੀ ਪਏਗੀ ਵਰਲਡ ਵਾਈਜ਼। ਅਦਰਵਾਈਜ਼ ਜਿਵੇਂ ਹੁਣ ਅਸੀਂ ਦੇਖਦੇ ਆ, ਚਾਹੇ ਉਹ SFIL ਦਾ ਮਸਲਾ ਹੋਵੇ, ਇਸੇ ਤਰੀਕੇ ਦੇ ਨਾਲ ਹੁਣ ਇਹ ਜਿਹੜਾ ਮੋਦੀ ਦੁਆਰਾ ਜਦੋਂ ਪਾਵਰ ਦੇ ਵਿੱਚ ਆਇਆ, ਇਹਨਾਂ ਕੋਲ ਵੱਡੀ ਤਾਦਾਦ ਵਿੱਚ ਇਹਨਾਂ ਦੇ ਆਪਣੇ ਜਿਹੜੇ ਮੈਂਬਰ ਪਾਰਲੀਮੈਂਟ ਬਣ ਕੇ ਆਏ ਆ, ਸੋ ਹੁਣ ਉਹ ਆਪਣੀ ਪਾਵਰ ਨੂੰ ਜਿਹੜਾ ਗਲਤ ਤਰੀਕੇ ਨਾਲ ਇਸਤੇਮਾਲ ਕਰ ਰਿਹਾ। ਸੋ ਮੈਂ ਸਮਝਦਾ ਵੀ ਅੱਜ ਸਾਨੂੰ ਮਿਨੋਰਟੀ ਨੂੰ, ਚਾਹੇ ਉਹ ਦਲਿਤ ਹੋਣ, ਚਾਹੇ ਉਹ ਨਾਗਾਲੈਂਡ ਵਾਲੇ ਹੋਣ, ਚਾਹੇ ਕਸ਼ਮੀਰੀ ਹੋਣ, ਚਾਹੇ ਸਿੱਖ ਹੋਣ, ਔਰ ਚਾਹੇ ਕ੍ਰਿਸਚਨ ਹੋਣ, ਕ੍ਰਿਸਚਨਾਂ ਦੀਆਂ ਵੀ ਚਰਚਾ ਜਿਹੜੀਆਂ ਦਿੱਲੀ ਦੇ ਵਿੱਚ ਹਿੰਦੂ ਜਿਹੜੇ ਟੈਰਰਿਸਟ ਆਤੰਕਵਾਦੀ ਆ, ਜਿਨ੍ਹਾਂ ਦੇ ਵਿੱਚ ਬਜਰੰਗ ਦਲ ਆ, ਸ਼ਿਵ ਸੈਨਾ ਆ,
ਹੋਰ ਕਈ RSS ਵਰਗੀਆਂ ਜਿਹੜੀਆਂ ਜਥੇਬੰਦੀਆਂ ਉਹਨਾਂ ਨੇ ਆਪਣੇ ਗੁੰਡਿਆਂ ਨੂੰ ਇਹ ਖੁੱਲ੍ਹ ਦੇ ਦਿੱਤੀ ਆ ਕਿ ਤੁਸੀਂ ਜਿਸ ਵੀ ਤਰੀਕੇ ਦੇ ਨਾਲ ਘੱਟ ਗਿਣਤੀਆਂ ਦੀਆਂ ਬੱਚੀਆਂ ਦੇ ਨਾਲ ਰੇਪ ਕਰੋ, ਉਹਨਾਂ ਨੂੰ ਤੰਗ ਕਰੋ, ਕੁੱਟੋ, ਮਾਰੋ, ਉਹਨਾਂ ਦੀਆਂ ਪ੍ਰਾਪਰਟੀਆਂ ਤੇ ਕਬਜ਼ੇ ਕਰੋ। ਸੋ ਇਹ ਹਾਲਾਤ ਜਿਹੜੇ ਆ ਅੱਜ ਭਾਰਤ ਦੇ ਵਿੱਚ ਬਣ ਚੁੱਕੇ ਆ। ਸੋ ਅਸੀਂ ਆਵਾਜ਼ ਨੂੰ ਬੁਲੰਦ ਕਰਨ ਲਈ ਇੱਥੇ ਮੈਂ ਨਿਊਯਾਰਕ ਦੀ ਧਰਤੀ ਤੇ ਆਏ ਹਾਂ ਔਰ ਅਗੇਨ 15 ਅਗਸਤ ਨੂੰ ਇੱਥੋਂ ਹੀ ਇੰਡੀਅਨ ਹਾਈ ਕਮਿਸ਼ਨ ਤੋਂ ਇੱਕ ਮਾਰਚ ਸ਼ੁਰੂ ਹੋਏਗਾ। ਸਿੱਖ ਪਰ ਜਸਟਿਸ ਵੱਲੋਂ ਕਾਲ ਦਿੱਤੀ ਗਈ ਆ। ਉਸ ਦਿਨ ਵੀ ਸਿੱਖਾਂ ਦਾ ਇੱਕ ਬਹੁਤ ਵੱਡਾ ਇਕੱਠ ਹੋਏਗਾ, UN ਤੱਕ ਜਾਏਗਾ ਔਰ ਉਸ ਦਿਨ ਵੀ ਜਿਹੜੀ ਆ ਅਸੀਂ ਜਿਹੜਾ ਖਾਲਿਸਤਾਨੀ ਨਿਸ਼ਾਨ ਸਾਹਿਬ ਵੀ ਚੜਾਵਾਂਗੇ ਔਰ ਇਹ ਮਤਲਬ ਆਪਣੇ ਸੰਘਰਸ਼ ਨੂੰ ਹੋਰ ਪ੍ਰਚੰਡ ਰੂਪ ਦੇ ਵਿੱਚ ਇੱਕ ਇੰਡੀਅਨ ਸਟੇਟ ਨੂੰ ਮੈਸੇਜ ਦੇਵਾਂਗੇ ਕਿ ਜਦੋਂ ਤੱਕ ਆਜ਼ਾਦ ਨਹੀਂ ਕਰਾ ਲੈਂਦੇ ਪੰਜਾਬ ਨੂੰ ਔਰ ਕਸ਼ਮੀਰ ਨੂੰ, ਉਦੋਂ ਤੱਕ ਅਸੀਂ ਟਿੱਕੇ ਨਹੀਂ ਬੈਠਾਂਗੇ। ਸੰਘਰਸ਼ ਸਾਡਾ ਚੱਲਦਾ ਰਹੇਗਾ ਕਿਉਂਕਿ ਆਜ਼ਾਦੀ ਹੀ ਹੱਲ ਆ। ਹੁਣ ਕਿ ਜੋ ਕੁਝ ਭਾਰਤ ਵਿੱਚ ਜਿਹੜੀ ਇੰਡੀਅਨ ਸਟੇਟ ਕਰ ਰਹੀ ਆ ਧੱਕੇ ਦੇ ਨਾਲ, ਪਾਵਰ ਨੂੰ ਗਲਤ ਤਰੀਕੇ ਦੇ ਨਾਲ ਇਸਤੇਮਾਲ ਕਰਕੇ, ਸੋ ਮੈਂ ਸਮਝਦਾ ਇੰਡੀਆ ਦੇ ਟੋਟੇ ਦੋ ਨਹੀਂ ਹੁਣ ਕਈ ਟੋਟੇ ਹੋਣਗੇ ਔਰ ਉਹ ਦਿਨ ਨੇੜੇ ਆ, ਬਹੁਤ ਨੇੜੇ ਆ। ਸੋ ਲੋੜ ਆ ਸਾਡੀ ਖਾਸ ਕਰਕੇ ਘੱਟ ਗਿਣਤੀਆਂ ਨੂੰ ਜਿਨ੍ਹਾਂ ਦੇ ਵਿੱਚ ਸਿੱਖਾਂ ਨੂੰ ਮੈਂ ਅਪੀਲ ਕਰਾਂਗਾ ਕਿ ਆਪਾਂ ਸੁਹਿਰਦ ਹੋ ਜਾਈਏ। ਅੱਜ ਉਹੀ ਜਿਹੜਾ ਆਮ ਆਦਮੀ ਪਾਰਟੀ ਦਾ ਲਾਲਾ ਕੇਸਰੀਵਾਲ ਕਹਿੰਦਾ ਸੀ, ਕੇਜਰੀਵਾਲ, ਕਿ ਸਾਨੂੰ ਪਾਵਰ ਦਿੱਤੀ ਜਾਵੇ ਦਿੱਲੀ ਸਟੇਟ ਨੂੰ, ਜਿਹੜੀ ਦਿੱਲੀ ਨੂੰ ਜਿੱਤੇ ਉਹ ਮੁੱਖ ਮੰਤਰੀ, ਕਿ ਸਾਨੂੰ ਵੱਧ ਅਧਿਕਾਰ ਦਿੱਤੇ ਜਾਣ, ਤੋਂ ਰੋਂਦਾ ਸੀ। ਅੱਜ ਜਦੋਂ ਜੰਮੂ ਕਸ਼ਮੀਰ ਦੇ ਅਧਿਕਾਰਾਂ ਨੂੰ ਖੋਇਆ ਗਿਆ ਉਹਨਾਂ ਲੋਕਾਂ ਕੋਲੋਂ ਤੇ ਅੱਜ ਉਲਟ ਉਸ ਗੱਲ ਤੇ ਐਨ ਉਲਟ ਜਾ ਕੇ ਉਹ ਸਪੋਰਟ ਕਰ ਰਿਹਾ ਮੋਦੀ ਦੀ, ਕਿਉਂਕਿ ਬਾਣੀਏ ਆ। ਸੋ ਇਹਨਾਂ ਨੇ ਬ੍ਰਾਹਮਣਵਾਦ ਨੇ ਜਿਹੜਾ ਆ ਹਿੰਦੂਤਵੀ ਏਜੰਡਾ ਜਿਹੜਾ ਪੂਰੇ ਭਾਰਤ ਵਿੱਚ ਇੰਡੀਅਨ ਗਵਰਨਮੈਂਟ ਵੱਲੋਂ ਇਹ ਏਜੰਡਾ ਕਿ ਭਾਰਤ ਨੂੰ ਹਿੰਦੂ ਸਟੇਟ ਐਲਾਨਣ ਦਾ, ਸੋ ਉਸ ਵੱਲ ਨੂੰ ਇਹਨਾਂ ਨੇ ਕਦਮ ਪੱਟਣੇ ਸ਼ੁਰੂ ਕਰ ਦਿੱਤੇ ਆ। ਸੋ ਸੁਚੇਤ ਹੋਈਏ, ਆਪਾਂ ਆਪਣੇ ਖਾਲਿਸਤਾਨ ਦੀ ਆਜ਼ਾਦ ਕਸ਼ਮੀਰ ਦੀ ਜਿਹੜੀ ਗੱਲ ਆ ਉਹਨੂੰ ਆਪਾਂ ਆਜ਼ਾਦ ਕਰਾਉਣ ਵਾਸਤੇ ਆਪਣਾ ਸੰਘਰਸ਼ ਪ੍ਰਚੰਡ ਕਰੀਏ। ਸੋ ਮੈਂ ਇਹੀ ਬੇਨਤੀ ਕਰਦਾ ਆ, ਸੋ ਧੰਨਵਾਦ ਕਰਦਾ ਆ। ਅੱਜ ਅਸੀਂ ਖਾਲਿਸਤਾਨ ਵਾਸਤੇ, ਕਸ਼ਮੀਰੀ ਭਰਾਵਾਂ ਵਾਸਤੇ ਅੱਜ ਖੜੇ ਆ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਭਾਈ ਸਾਹਿਬ ਕੀ ਕਹਿਣਾ ਚਾਹੋਗੇ? ਜੋ ਤੁਸੀਂ ਆਪਣਾ ਨਾਮ ਹੀ ਦੱਸ ਦਿਓ ਸਾਡੇ ਦਰਸ਼ਕਾਂ ਨੂੰ। ਜੀ ਚੌਧਰੀ ਇਜਾਜ਼ ਫਰੂਖ ਹੈ, ਮੈਂ ਪਾਕਿਸਤਾਨ ਤੋਂ ਬਿਲੋਂਗ ਕਰਨਾ ਹੈ। ਮੇਰੇ ਮਾਂ-ਬਾਪ ਜਿਹੜੇ ਨੇ ਬੇਸਿਕਲੀ ਜੰਮੂ ਤੋਂ ਨੇ, ਮੇਰਾ ਸਾਰਾ ਖਾਨਦਾਨ ਜੰਮੂ ਤੋਂ ਹੈ। ਸਾਡੇ ਉੱਥੇ ਜੋ ਇੰਡੀਆ 'ਚ ਜੋ ਜ਼ੁਲਮ ਕਰ ਰਹੇ ਨੇ ਕਸ਼ਮੀਰ 'ਚ ਇੰਡੀਆ ਵਾਲੇ, ਉਹਦੇ ਅਸੀਂ ਪੂਰਾ ਜ਼ਬਰਦਸਤ ਪ੍ਰੋਟੈਸਟ ਕਰਨੇ ਆ। ਸਾਡੀ ਕੋਸ਼ਿਸ਼ ਹੈ ਕਿ ਖੁਦਾ ਤਾਲਾ ਸਾਡੇ ਮੁਸਲਮਾਨ ਭਾਈਆਂ ਦੀ ਜਿਹੜੇ ਆਜ਼ਾਦ ਕਸ਼ਮੀਰ ਦੇ ਲੋਕ ਨੇ ਉਹ ਉਹਨਾਂ ਨੂੰ ਕਾਮਯਾਬੀ ਮਿਲੇ, ਉਹ ਫ੍ਰੀ ਹੋਣ ਉਹਨਾਂ ਕੋਲੋਂ। ਅਸੀਂ ਬਹੁਤ ਸਖਤ ਮੁਤਾਲਬਾ ਕਰਨੇ ਆ। ਸਭ ਤੋਂ ਵੱਡੀ ਗੱਲ ਇਹ ਹੈ ਕਿ ਮੇਰੇ ਮਾਂ-ਬਾਪ, ਮੇਰੇ ਭੈਣ ਭਰਾ ਔਰ ਜਿਹੜੇ ਉੱਥੋਂ ਆਏ ਸਨ ਉਹ ਦੱਸਦੇ ਨੇ ਸਾਨੂੰ ਕਿਸ ਤਰ੍ਹਾਂ ਵਿਚਾਰੇ ਆਏ ਸਨ ਜੰਮੂ ਤੋਂ ਨਿਕਲ ਕੇ, ਬੜੀ ਮੁਸ਼ਕਿਲ ਪਾਕਿਸਤਾਨ ਪਹੁੰਚੇ, ਗੰਦੀਆਂ ਨਾਲਿਆਂ ਦੇ ਵਿੱਚ ਲੁਕ ਕੇ ਬੜੀ ਮੁਸ਼ਕਿਲ ਉਹ ਪਾਕਿਸਤਾਨ ਪਹੁੰਚੇ। ਉਹ ਸਾਨੂੰ ਦੱਸਦੇ ਨੇ, ਅਸੀਂ ਰੋ ਪੈਂਦੇ ਹਾਂ, ਅੱਖਾਂ ਸਾਡੀਆਂ ਆਂਸੂ ਨਿਕਲ ਆਉਂਦੇ ਨੇ। ਅਸੀਂ ਕਹਿੰਦੇ ਹਾਂ ਜੀ ਕਿ ਇਹ ਚੀਜ਼ਾਂ ਜਿਹੜੀਆਂ ਨੇ ਇਹ ਖਤਮ ਹੋਣੀਆਂ ਚਾਹੀਦੀਆਂ ਔਰ ਜਿਸ ਮੁਲਕ 'ਚ ਅਸੀਂ ਬੈਠੇ ਹਾਂ ਅਮਰੀਕਾ 'ਚ, ਇਹਨਾਂ ਨੂੰ ਸਾਡੀ ਮਦਦ ਕਰਨੀ ਚਾਹੀਦੀ ਹੈ। ਕਸ਼ਮੀਰੀ ਅਵਾਮ ਜਿਹੜੇ ਨੇ ਵਿਚਾਰੇ ਇੰਨਾ ਉਹਨਾਂ ਤੇ ਜ਼ੁਲਮ ਹੋ ਰਿਹਾ, ਇੰਨਾ ਜ਼ੁਲਮ ਹੋ ਰਿਹਾ ਉਹਨਾਂ ਤੇ, ਕੋਈ ਬੰਦਾ ਮਦਦ ਨਹੀਂ ਕਰਦਾ। ਇਹ ਜਿਸ ਕੌਮ ਤੇ ਮੁਲਕ 'ਚ ਬੈਠੇ ਇਹਨਾਂ ਦਾ ਆਪਣੇ ਮਤਲਬ ਹੋਣ ਤੇ ਮਤਲਬ ਕੱਢ ਲੈਂਦੇ ਨੇ, ਇਹਨਾਂ ਦੇ ਆਪਣੇ ਮਤਲਬ ਨਾ ਹੋਣ ਤੇ ਕੁਝ ਨਹੀਂ ਕਰਦੇ। ਸਾਡੀ ਕੋਸ਼ਿਸ਼ ਹੈ ਕਿ ਇਹਨਾਂ ਨੂੰ ਅਸੀਂ ਜ਼ਬਰਦਸਤੀ ਇਹਨਾਂ ਨੂੰ ਕਹੀਏ, UN ਵਾਲਿਆਂ ਨੂੰ ਕਹੀਏ ਕਿ ਸਾਡਾ ਮੁਤਾਲਬੇ ਪੂਰੇ ਕਰਨ, ਕਸ਼ਮੀਰ ਨੂੰ ਆਜ਼ਾਦ ਕਰਨ। ਸਾਡੇ ਮੁਤਾਲਬੇ ਜਨਾਬ ਜਦ ਤੱਕ ਪੂਰੇ ਨਹੀਂ ਹੁੰਦੇ ਅਸੀਂ ਇਹਨਾਂ ਲਈ, ਕਸ਼ਮੀਰੀਆਂ ਲਈ ਜਾਨ ਦੇਣ ਨੂੰ ਤਿਆਰ ਹੈ। ਅਸੀਂ ਹਰ ਵੇਲੇ ਉਹਨਾਂ ਲਈ ਪ੍ਰੋਟੈਸਟ ਕਰਨ ਨੂੰ ਤਿਆਰ ਹਾਂ ਜੀ। ਥੈਂਕ ਯੂ। ਹਾਂਜੀ, ਬੜੀ ਮਿਹਰਬਾਨੀ। ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਦੇਖ ਰਹੇ ਹੋ ਕਿ ਪ੍ਰੋਟੈਸਟ ਚੱਲ ਰਹੇ ਹੈ, ਸੋ ਮੇਰੇ ਨਾਲ ਬਲਜਿੰਦਰ ਸਿੰਘ, ਭਾਈ ਬਲਜਿੰਦਰ ਸਿੰਘ ਜੀ ਖੜੇ ਨੇ। ਅਸੀਂ ਇਹਨਾਂ ਨੂੰ ਕੋਈ ਪੁੱਛਦੇ ਹਾਂ, ਜਿਸ ਤਰ੍ਹਾਂ ਕਿ ਬਲਜਿੰਦਰ ਸਿੰਘ ਜੀ, ਕਸ਼ਮੀਰ ਵਿੱਚ ਜੋ ਇਹਨਾਂ ਨੇ 370 ਦੀ ਜੋ ਧਾਰਾ ਹੈ ਉਸ ਨੂੰ ਖਤਮ ਕੀਤਾ ਮੋਦੀ ਸਰਕਾਰ ਨੇ, ਸੋ ਉਸ ਨੂੰ ਜਿਸ ਤਰ੍ਹਾਂ ਕਿ ਖੁੱਲੀ ਜੇਲ੍ਹ ਬਣਾ ਦਿੱਤਾ ਹੈ, ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਗੇ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਇੱਕ ਹਿੰਦੂ ਨੇਸ਼ਨ ਦਾ ਸੁਪਨਾ ਸੀ, ਇੱਕ ਜਿਹਨੂੰ ਮਹਾਨ ਸੁਪਨਾ ਕਿਹਾ ਜਾ ਸਕਦਾ ਹੈ ਕਿ ਹਿੰਦੁਸਤਾਨ ਨੂੰ ਹਿੰਦੂ ਰਾਸ਼ਟਰ ਬਣਾਉਣਾ ਹੈ। ਇਹ ਉਸ ਇੱਕ ਬਹੁਤ ਵੱਡੇ ਮਹਾਨ ਸੁਪਨੇ ਦਾ ਉਹਨਾਂ ਦੇ ਦਾ ਇਹ ਇੱਕ ਪਹਿਲਾ ਸਟੈਪ ਹੈ ਜਿਹੜਾ ਕਸ਼ਮੀਰੀਆਂ ਤੋਂ 370 ਧਾਰਾ ਖਤਮ ਕਰਕੇ ਹਿੰਦੁਸਤਾਨ ਨੂੰ ਭੁਲੇਖਾ ਪੈ ਗਿਆ ਵੀ ਸ਼ਾਇਦ ਅਸੀਂ ਉਹਨਾਂ ਨੂੰ ਗੁਲਾਮ ਬਣਾ ਕੇ ਰੱਖ ਸਕਦੇ ਹਾਂ। ਇਹ ਤੇ ਗੱਲ ਕਦੇ ਨਹੀਂ ਹੋਣੀ। ਨਾ ਤੇ ਇਹ ਧਾਰਾ ਜਿੰਨੀਆਂ ਮਰਜ਼ੀ ਖਤਮ ਕਰ ਲੈਣ, ਜਿਹੜੇ ਕਸ਼ਮੀਰੀ ਲੋਕ ਆ ਉਹਨਾਂ ਦੇ ਨਾਲ ਸਾਡੀ ਪ੍ਰੇਅਰ ਹਰ ਮੌਕੇ ਤੇ ਆਪਣੀ ਆਜ਼ਾਦੀ ਲਈ ਲੜਦੇ ਆ। ਹਰ ਇੱਕ ਬੰਦੇ ਨੂੰ ਆਜ਼ਾਦੀ ਦਾ ਹੱਕ ਆ। ਇਸੇ ਢੰਗ ਦੇ ਨਾਲ ਸਾਡਾ ਸਿੱਖਾਂ ਦਾ ਪੰਜਾਬ ਦੇ ਵਿੱਚ ਖਾਲਿਸਤਾਨ ਦਾ ਸੰਘਰਸ਼ ਚੱਲ ਰਿਹਾ ਹੈ। ਅਸੀਂ ਵੀ ਆਪਣੀ ਆਜ਼ਾਦੀ ਲਈ ਲੜ ਰਹੇ ਹਾਂ।
ਸਾਡਾ ਹਿੰਦੁਸਤਾਨ ਦੇ ਨਾਲ ਕੋਈ ਸੰਬੰਧ ਨਹੀਂ ਹੈ, ਨਾ ਅਸੀਂ ਹਿੰਦੁਸਤਾਨ ਦੇ ਪਾਰਟ ਸੀਗੇ ਤੇ ਨਾ ਹੀ ਅਸੀਂ ਅੱਗੇ ਤੋਂ ਰਹਿਣਾ ਹੈ। ਸਤਿਗੁਰ ਸੱਚੇ ਪਾਤਸ਼ਾਹ ਕਿਰਪਾ ਕਰਨ ਇਹਨਾਂ ਦੋਨਾਂ ਕੰਮਾਂ ਤੇ, ਇਹਨਾਂ ਦੋਨਾਂ ਕੰਮਾਂ ਨੂੰ ਆਜ਼ਾਦੀ ਬਖਸ਼ਣ। ਜਿਹੜੇ ਕਸ਼ਮੀਰੀ ਭਰਾ ਅੱਜ ਅੰਦਰ ਡੱਕੇ ਨੇ, ਉਹ ਜਿਸ ਦਿਨ ਬਾਹਰ ਨਿਕਲਣਗੇ ਉਹ ਹਰ ਹਾਲਤ ਵਿੱਚ ਆਪਣੀ ਆਜ਼ਾਦੀ ਲਈ ਲੜਨਗੇ। ਸਾਡੀਆਂ ਦੁਆਵਾਂ ਉਹਨਾਂ ਦੇ ਨਾਲ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ, ਇਹ ਸਨ ਭਾਈ ਬਲਜਿੰਦਰ ਸਿੰਘ ਜੀ, ਜਿਨ੍ਹਾਂ ਨੇ ਬੜੇ ਵਧੀਆ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇਹਨਾਂ ਨਾਲ ਆਪਾਂ ਗੱਲਬਾਤ ਕਰਦੇ ਹਾਂ ਜੀ। ਭਾਈ ਸਾਹਿਬ ਕੀ ਕਹਿਣਾ ਚਾਹੋਗੇ? ਪਹਿਲਾਂ ਤੇ ਆਪਣਾ ਨਾਮ ਦੱਸੋ। ਮੈਂ ਜੀ ਸਰਦਾਰ ਮੁਹੰਮਦ ਨਸਰੁੱਲਾ, ਮੈਂ ਚੇਅਰਮੈਨ ਹਾਂ ਪਾਕਿਸਤਾਨ ਕੌਂਸਲ ਮੁਸਲਿਮ ਲੀਗ ਦਾ, ਜਿਨ੍ਹਾਂ ਨੇ ਪਾਕਿਸਤਾਨ ਬਣਾਇਆ। ਅੱਜ ਅਸੀਂ ਮੁਜ਼ੰਮਤ ਕਰਨ ਆਏ ਹਾਂ ਇੰਡੀਅਨ ਸਰਕਾਰ ਤੇ ਇੰਡੀਅਨ ਫੌਜ ਦੀ, ਤੇ ਮੈਂ ਆਪਣੇ ਮੁਰਸ਼ਦ ਅਲਾਮਾ ਇਕਬਾਲ, ਤੁਸੀਂ ਸਾਰੇ ਜਾਣਦੇ ਹੋਵੋਗੇ, ਉਹਨਾਂ ਦਾ पैगाम ले आया अपने जर्नैलों वास्ते कि उर्दू में है वो, कि छुपा कर ये तमाम पाकिस्तान के जर्नैलों को मेरे मुर्शद अल्लामा इकबाल का पैगाम है कि छुपाकर आस्ती में बिजलियां रखी हैं गर्दू ने, छुपाकर आस्ती में बिजलियां रखी हैं गर्दू ने, इनादल बाग के गाफिल न बैठे आशियानों में। इसका मतलब ये है कि जो शैतान है उसने बिजलियां रखी हुई हैं। और मैं समझता हूँ कि कश्मीरियों के लिए तेरा खून मेरा खून, मेरा खून तेरा खून, जिस खाक के ज़मीर में हो आतिश चनार, मुमकिन नहीं कि सर्द हो वो खाक अर्जुमन। असी अज यकजहती वास्ते आए हैं कश्मीरी भरावां दे नाल, और मैं मशकूर हाँ सरदार साहबान दा कि वो भी इस जंग दे विच साडे नाल खड़े ने। बहुत बहुत शुक्रिया। ਵਿਊਅਰਸ, ਜਿਸ ਤਰ੍ਹਾਂ ਕਿ ਇਸ ਪ੍ਰੋਟੈਸਟ ਵਿੱਚ ਵੱਖ-ਵੱਖ ਜਥੇਬੰਦੀਆਂ ਪਹੁੰਚ ਚੁੱਕੀਆਂ, ਚਾਹੇ ਉਹ ਕਸ਼ਮੀਰੀ ਹੋਣ, ਚਾਹੇ ਉਹ ਪਾਕਿਸਤਾਨੀ ਹੋਣ, ਚਾਹੇ ਉਹ ਸਿੱਖ ਹੋਣ। ਮੇਰੇ ਨਾਲ ਭਾਈ ਸਾਹਿਬ ਖੜਨੇ, ਇਹਨਾਂ ਨੂੰ ਪੁੱਛਦੇ ਆ ਪ੍ਰੋਟੈਸਟ ਦਾ ਹਿੱਸਾ ਬਣਨਾ ਹੈ। ਅਸੀਂ ਪਹਿਲਾਂ ਤੁਹਾਨੂੰ ਪੁੱਛਾਂਗੇ ਤੁਹਾਡਾ ਨਾਮ ਕੀ ਹੈ, ਕੀ ਕਹਿਣਾ ਚਾਹੋਗੇ ਇਸ ਪ੍ਰੋਟੈਸਟ ਬਾਰੇ? मेरा नाम नसीम गिलगिती, चेयरमैन सोनी वतन गिलगित बल्तिस्तान। आज हम इस जगह पर इसलिए खड़े हैं, इसलिए प्रोटेस्ट कर रहे हैं क्योंकि कश्मीर के अंदर मोदी सरकार ने जो जेनोसाइड किया है और मजीद कर रहा है, इसके खिलाफ हम एक आवाज़, जहां खालिस्तान में हो या कश्मीर के अंदर हो, किसी भी जगह पर जुल्म होता है, बढ़ जाता है तो कट जाता है। हम इस जुल्म के खिलाफ यहाँ इंडियन मिशन के सामने खड़े हैं और मुजाहरे कर रहे हैं, ताकि मोदी सरकार को पता चले कि दुनिया के किसी हिस्से में भी जो भी मजलूम कौम रहती है उस पर जुल्म होता है, इसके खिलाफ आवाज़ उठाई जाती है। हम गिलगित बल्तिस्तान के लोग पाकिस्तान के साथ हैं, पाकिस्तान के साथ रहेंगे और इंशाल्लाह मरते दम तक पाकिस्तान के साथ रहेंगे। और हम खालिस्तान तहरीक की भी हिमायत करते हैं। गिलगित बल्तिस्तान के लोग जब 47 में पाकिस्तान आज़ाद हुआ तो नवंबर 47 में गिलगित बल्तिस्तान के लोग अपनी तरह जंग लड़ के हिंदुस्तान के लोगों से आज़ादी हासिल की और पाकिस्तान के साथ इल्हाक किया, और हम इस इल्हाक के तौर पर पाकिस्तान के साथ हैं। इंशाल्लाह पाकिस्तान के साथ रहेंगे और मोदी सरकार को एक दिन झुकना पड़ेगा और कश्मीर आज़ाद होगा और एक दिन खालिस्तान बन कर रहेगा। ਜੀ ਥੈਂਕ ਯੂ ਸੋ ਮਚ। ਵਿਊਅਰਸ, ਜਿਸ ਤਰ੍ਹਾਂ ਕਿ ਇਸ ਪ੍ਰੋਟੈਸਟ ਵਿੱਚ ਬਹੁਤ ਸਾਰੇ ਜੋ ਲੋਕ ਨੇ ਪਹੁੰਚੇ ਹੋਏ ਨੇ, ਅਸੀਂ ਇਹਨਾਂ ਨਾਲ ਗੱਲਬਾਤ ਕਰਦੇ ਹਾਂ। ਇਹਨਾਂ ਦੇ ਹੱਥ ਵਿੱਚ ਅਮਰੀਕਨ ਫਲੈਗ ਹੈ। ਆਪਾਂ ਗੱਲਬਾਤ ਕਰਦੇ ਹਾਂ। ਜਿਸ ਤਰ੍ਹਾਂ ਕਿ ਕਹਿ ਰਹੇ ਨੇ ਕਿ ਨਾਰੇ ਲਗਾ ਦਿਓ। ਹਾਂ, ਕਿਉਂ ਨਹੀਂ ਲਗਾਓ, ਤੁਸੀਂ ਨਾਰੇ ਲਵਾ ਸਕਦੇ ਹੋ। आजाद करो कश्मीर को, कश्मीर को, कश्मीर को, कश्मीर को, कश्मीर को, कश्मीर को। इंडियन आर्मी आउट, आउट। इंडियन आर्मी, इंडियन आर्मी, इंडियन आर्मी, इंडियन आर्मी, इंडियन आर्मी। बाहर ज्यादा ठीक नहीं, क्यों जी? फ्रंट पे जड़ा ना ज्यादा इजी रहेगा।
नौजवानों के तहत सिकंदर चौधरी साहब को गुजारिश करूंगा कि वो नौजवानों की तरफ से एक मिनट का मंजूर दें। सिकंदर चौधरी साहब। बिस्मिल्लाहिर्रहमानिर्रहीम। आज कश्मीरी, पाकिस्तानी और सिख सब ने जमा इकट्ठे होकर ये मोदी को बता देना चाहते हैं कि हम मुसलमानों को न ललकारा जाए। वो जो काम कर रहा है ये एक तैश दे रहा है कि नौजवान नस्ल उठ खड़ी हो, और अगर एक दफा नौजवान उठ खड़े हुए तो उन्हें रोकना बहुत मुश्किल हो जाएगा। जंग शुरू करना आसान है, बंद करना नामुमकिन है। होश के नाहल ले और कश्मीरियों को एक टेबल पे आके सीधे तरीके से बात करें, अदरवाइज हम दूसरा रास्ता इख्तियार करेंगे। और हम यूनाइटेड नेशन और अमेरिका को बता देना चाहते हैं कि अगर उन्होंने अपना रोल ना अदा किया तो कश्मीरी यूथ आगे निकलेगी और फिर उन्हें रोकना नामुमकिन हो जाएगा। थैंक यू जी। मैं इसके बाद खालिस्तान तहरीक के कमांडर, खालिस्तान तहरीक के सदर, खालिस्तान तहरीक की बैकबोन, खालिस्तान तहरीक का जिस्म जनाब डॉक्टर अमरजीत सिंह से गुजारिश करूंगा कि वो आए और खालिस्तान और कश्मीर की आजादी का मैसेज दें। डॉक्टर अमरजीत साहब। इंडिया मिशन के बाहर हाँ जी, आज इंडिया मिशन के बाहर हम अपने कश्मीरी भाइयों के साथ भाईजान ये अमूमन ऐसा ही करता है, अमूमन ऐसा ही। आज हम इंडिया मिशन के बाहर ये मैसेज देने आए हैं कि 5 अगस्त को जो भारत की पार्लियामेंट ने आईनी गुंडागर्दी की है, आर्टिकल 370, 35 को एब्रोगेट करना, जो कि भारत की एक बेसिक कमिटमेंट थी। बेसिकली जब पंडित जवाहरलाल नेहरू यूनाइटेड नेशन सिक्योरिटी काउंसिल में कश्मीर का मुद्दा लेके आया था और जिसमें प्लेबिसाइट की बात की गई थी, तो ये उन्होंने एक विचकारला रास्ता निकाला था शेख अब्दुल्ला के साथ बातचीत करके, पर जो मिनिमम कमिटमेंट थी इनकी उससे भी ये मुनकर ही नहीं हुए, उसको कूड़ादान में फेंका है। पिछले 5 दिन से जो कश्मीर में चल रहा है, वहाँ पे कर्फ्यू लगा हुआ है। 7 लाख फौज के साथ 30,000 और सीआरपीएफ के गुंडे वहाँ पे बिठाए हुए हैं और वहाँ से नौजवानों को पकड़ पकड़ के
आगरा जेल में लाया जा रहा है हम सिख कौम की ओर से, जहां एक तरफ कश्मीरी भाई बहनों के साथ यकजहती का इजहार कर रहे हैं, वहां ये मैसेज भी दे रहे हैं कि नाजी तर्ज के ऊपर बनी हुई ये भारत की हुकूमत ये वही कुछ करने जा रही है जो नाजियों ने जैसा इन्होंने पंजाब में 1980s में किया, नागालैंड में 1960s 70s में किया, कश्मीर में पिछले 30 साल से कर रहे हैं, और अब तो बेसिक कमिटमेंट से भी ये मुनकर हो गए। बात बड़ी सीधी सीधी है, अब लड़ाई बिल्कुल सीधी सीधी है, और ये कश्मीर में अब आर्टिकल 370-35A की कोई वैल्यू नहीं है। हम चाहते हैं कि जो यूनाइटेड नेशन सिक्योरिटी काउंसिल के रेजोल्यूशन है उनके मुताबिक जम्मू कश्मीर में प्लेबिसाइट हो, पंजाब में हो, नॉर्थ ईस्ट में हो, यही परमानेंट सॉल्यूशन है वहाँ का। नहीं तो भारत पाकिस्तान की कोई भी लड़ाई वो न्यूक्लियर में एंड होगी, जो कि डिस्ट्रक्शन होगी सारे बरेस्कीर की। तो इसी के साथ मैं एक बार फिर कश्मीरी भाइयों के साथ यकजहती का इजहार करता हूं। थैंक यू वेरी मच। खालिस्तान की आजादी तक जंग जारी रहेगी, खालिस्तान की आजादी तक। कश्मीर मूवमेंट के प्रेसिडेंट चौधरी ज़हूर साहब से गुजारिश करूंगा कि वो कश्मीर के ऊपर अपना मौक़िफ़ दे। हेलो एक मिनट दो आज हम इस इंडियन मिशन के सामने क्यों इकट्ठे हुए? क्योंकि कश्मीर में बर्बरियत हो रही है, हमारी माँ बहनें बेटियों की इज्जत रेजी हो रही है। हम ये आजादी 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 बिस्मिल्लाहिर्रहमानिर्रहीम। आप लोगों का आपने यहाँ जमा इकट्ठे होके जो अपना मैसेज दिया है वो इंशाल्लाह बहुत दूर तक जाएगा। मैं आपसे यही दरख्वास्त करूँगा कि तकरीरों के अलावा आप अपने आप में यकजहती रखें, और इसके साथ ही मैं अपना टाइम इजाज़ फरक साहब को देता हूँ। मेरे भाइयों, आज हम यहाँ इकट्ठे हुए हैं कि हम कश्मीर की आज़ादी के लिए जो इतने सालों से कोशिश कर रहे हैं, इंशाल्लाह हमारी कोशिशें रंग लाएंगी। अब सब लोगों से गुजारिश यही है कि आप सब इकट्ठे होकर इस काज के लिए बहुत मिलकर काम करें। जो इंडिया ने कश्मीरियों पर जुल्म किए हैं और आज तक कर रहे हैं, जो उनका तरीका वारदात है, हम उसको सख्ती से कंडेम करते हैं। और हम कहते हैं कि कश्मीर को
आजाद करो कश्मीर को, आजाद करो कश्मीर को, आजाद करो कश्मीर को, आजाद करो कश्मीर को। आजादी सब बच्चे बोलो आजादी, हम छीन के लेंगे आजादी, हम छीन के लेंगे आजादी, ललकार के बोलो आजादी, ललकार के बोलो आजादी, हम छीन के लेंगे आजादी। राजरानी मोहतरम, अब मैं हमारी कम्युनिटी की इंतहाई दानिशवर शख्सियत PTV के साबिक डायरेक्टर जनाब अतीक सिद्दीकी साहब से गुजारिश करूंगा कि वो आए और अपना मैसेज रिकॉर्ड कराएं। अतीक सिद्दीकी साहब। शरीफ साहब और नारे लगाने वाले लोगों से गुजारिश है कि सिर्फ 1 मिनट की खामोशी इख्तियार करें ताकि हम अपना मैसेज जो है वो दे सकें। I would like to convey my message in English. If we have gathered here today, if hundreds of people have gathered here today, there has got to be a reason for it. If we have selected the venue of Indian consulate, then there has got to be a reason for it. The reason we have gathered here is to send a loud and clear message to Narendra Modi and those who are celebrating in the streets of India that there has got to be dangerous, ominous and catastrophic consequences for the revocation of Article 370 and the sub-article 35A. And this is not. And our message is that this is not the end of the war. The war has just begun. The war has just started, and it is not only the government of Pakistan which is fighting this war. It is also the people of Pakistan. It is also the people of all the Islamic world who will be fighting this war, and we will see to it that we fight it to the end. This is not for the sake of Kashmir. This is not for the sake of Pakistan. This is for the sake of peace and stability in South Asia. This is because Narendra Modi wants to create a Akhand Bharat. This is the dream of Rashtriya Sevak Singh. This is the dream of Shiv Sena, and we have to get together and fight this war to the end. And the reason we have gathered in front of Indian consulate is that we want the people working here to send our message to their government loud and clear that there will be consequences and we will fight this war to the end. Thank you. Thank you जी। अब मैं इसके बाद गिलगित बल्तिस्तान जो हमारी शाहरत का हिस्सा है उनके जनाब नसीम गिलगिती साहब से गुजारिश करूंगा। अगर हिंदुस्तान ये समझता है कि हिंदुस्तान हिंदुओं का है तो खालिस्तान पंजाबियों का है और कश्मीर कश्मीरियों का है। हम गिलगित बल्तिस्तान के लोग आपको हिंदुस्तान को ये पैगाम देना चाहते हैं, हमारा बच्चा कट मरेगा, कश्मीर की आजादी लेकर रहेंगे, बन कर रहेगा पाकिस्तान, बन कर रहेगा कश्मीर। इसके बाद मैं कश्मीरी रहनुमा जनाब बादशाह साहब से गुजारिश करूंगा कि वो अपना मैसेज दे दें। औज़ बिल्लाहि मिनश शैतानिर रजीम, बिस्मिल्लाहिर रहमानिर रहीम। मैं इंडिया को ये बात बता देना चाहता हूँ, मैं कश्मीरी हूँ और कश्मीरियों की तरफ से ये बात बता देना चाहता हूँ कि आप जितने मर्जी कानून बना लें, आप 72 सालों से कानून बना रहे हैं। हमने पहले 72 साल आपके कानून को जूते की नोक पे रखा और अब भी जूते की नोक पे रखेंगे।
और आज आपने यह साबित कर दिया कि हम डिजर्व करते हैं कि हमें लातें मारी जाएं, जैसे फलस्तीन में इसराइल को पड़ रही हैं। अब जिंदगी सारी जब तक कश्मीर आजाद नहीं होता आपको किक्के पड़ती रहेंगी। पहले तो हम लिहाज रखते थे कि जो कोई केस हमारा है उस केस को हम यूनाइटेड नेशन के थ्रू हल करवाएंगे, लेकिन आज हम कश्मीरी ये ऐलान करते हैं कि हम आज से के बाद आपका वही हाल बनाएंगे जो हाल आप डिजर्व करते हो। आपके पास एक मौका था कि आप यूनाइटेड नेशन के थ्रू पीसफुली तरीके से इस मसले से निकल जाओ, लेकिन आपने मौत को दावत दी है और इंशाअल्लाह ताला वो वक्त दूर नहीं जब कश्मीरी आपको किक्के मार के कश्मीर से पार करेंगे। अभी हम आपको नारों का टाइम देंगे। नारों से पहले हमारे मेन मुकर्रर तरीके आजादी कश्मीर के रहनुमा जनाब भाई साहब से पहले मैं इस तहरीक को उतारने के लिए नौजवानों का और तालिब इल्मों का किरदार रहा है। पंजाब यूनिवर्सिटी के साबिक तालिब इल्म रहनुमा शमसी जमात से गुजारिश करूंगा कि वो अपना मैसेज दे। शमसी जमात साहब जिस पैसे के मुक्तल में गया वो शान सलामत रहती है। ये जान तो आनी जानी है, इस जान की अगर कोई परवाह नहीं। मेरे दोस्तों और साथियों, ये अपने आप को जमहूरियत के दावेदार कहने वाले ये मोदी 1 लाख इंसानों के कातिल, ये कातिलाना मोदी जमहूरियत का कातिलाना जिसने कश्मीरी जिसने 10,000 से वहाँ पर मौजूद 10,000 से लड़कियों को जिसने गैंगरेप किया, कि जिसने वहाँ पर 40,000 से नौजवान वहाँ पर डिसेबल हैं। और मैं क्या बात करूं, 1 नहीं 2 नहीं 6 दिन से कर्फ्यू लगा हुआ है। 6 दिन से कर्फ्यू वहाँ पे लगा हुआ है। बच्चों को दूध मुयस्सर नहीं है। एक औरत कहती है सिसका के मत मारिए, बम मार दीजिए। ऐसी जिंदगी से मेरे साथ नारों का जवाब दीजिए। कातिल कातिल मोदी कातिल, 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 कातिल कातिल मोदी शफीक साहब को गुजारिश करूंगा कि वो कश्मीर के ऊपर अपनी बात रखे। डॉक्टर शफीक साहब। को याद होना चाहिए कि जब हम उनके मफादात की जंग लड़ रहे थे अफगानिस्तान में, इंडिया जो है इंडिया रूस की गोद में बैठा हुआ था। हम आपके इत्तेहादी हैं, तो खुदारा इस जुल्म भी अपनी आंखें बंद न करें, अपनी आंखें खोलें। इन लोगों को आज़ादी चाहिए। उनकी अपनी खुद इरादतिया का प्लेबिसाइड की जो है करारदाद है सन 48 में,
उन पे अमल दरामद उनसे करवाएं। ये जो अब हो रहा है ये जुल्म की इंतहा है। जब उन्होंने इतनी फौज भेजी है, ये हनीमून के लिए नहीं भेजी, ये कत्ल गारत के लिए भेजी है। और उधर मीडिया को बंद कर दिया जाए, इंटरनेट को बंद कर दिया गया है। ये जो मोदी है, ये इन्होंने जो गुजरात में जो कत्ल गारत की है, ये सीरियल किलर है, ये सीरियल किलर है। और अपनी प्याज जो है वो अकलियतों के खून से बजा रहा है। तो मेरी दरख्वास्त है क्लिंटन और सारी दुनिया से कि इन जुल्म को बंद किया जाए और कश्मीरियों को आज़ादी दिलाई जाए। आखिर में मैं अपना माइक आप ले लें। मैं इसके बाद अमेरिका के अंदर 30 साल से कश्मीर का मुकदमा लड़ने वाले कश्मीर सेंट्रल के रहनुमा सेनेटर कैप्टन शाहीन साहब से गुजारिश करूंगा कि वो आए और कश्मीर के ऊपर अपनी बात रखे। सेनेटर कैप्टन शाहीन साहब। लेकर रहेंगे आजादी, हक हमारा, आजादी, हक हमारा, आजादी। Forces from Kashmir. Out, out. Forces from Kashmir. Out, out. Forces from Kashmir. Out, out. बिस्मिल्लाहिर्रहमानिर्रहीम। यहाँ पे आप देख रहे हैं कि तमाम पाकिस्तान के कश्मीर दोस्त ऑर्गेनाइजेशन और कश्मीरी ऑर्गेनाइजेशन मौजूद हैं प्रोटेस्ट करने के लिए इंडियन मिशन के सामने, और मोदी गवर्नमेंट को ये बताने के लिए कि अगरचे 370 और 35A जो आर्टिकल है उसको रिमूव करके हिंदुस्तान की हुकूमत अगर ये समझती है कि उन्होंने कश्मीर के मसले को अपने तौर पे हल कर लिया है, तो ये उनकी बहुत बड़ी गलतफहमी है। ये इंशाअल्लाह इस तहरीक को एक नया खून और नया मोड़ जो है वो हमें मिला है, और इंशाअल्लाह इस शक्ल में हम ये समझते हैं कि कश्मीरियों की आज़ादी जो है वो और भी करीब आ गई। और इंशाअल्लाह आप देखेंगे कि कश्मीरी जो है, जो पिछले 70 साल से खून का नजराना और अपने प्यारों की जो कुर्बानियाँ दे रहे हैं, उनमें और शिद्दत आएगी और इंशाअल्लाह इस तहरीक को कामयाबी हासिल होगी। बहुत शुक्रिया, बहुत मेहरबानी। मैं कश्मीरी नस्ल की नौजवान बच्ची से गुजारिश करूंगा कि वो कश्मीरी ज़बान के अंदर अपना मैसेज दे, कश्मीरी ज़बान के अंदर। अस्सलामु अलैकुम, yon कश्मीरी भिन बॉय तो फिक्र माय करो, आशुतोन सोत खड़ा गसा, आशुतोन खोतर लड़ाई कर, आशुतोन खोतर फ्रीडम निया, और तो फिक्र माय करो, आशुतोन सोत फिक्र माय करो, yon कश्मीर भिन बॉय आशु बुनी आज और कल और परसों और हर दिन आशुतोन सोत आशुतोन बिन बॉय, और तो फिक्र माय करो। We love you कश्मीर। इसके बाद हमारी कम्युनिटी की इंतहाई मौजूद शख्सियत और सहाफियों के बड़े मैं मियां भीम साहब से गुजारिश करूंगा कि वो आए और अपना मैसेज दें। मियां भीम साहब। ख़वातीनो हज़रात, नारे बंद करवा दो। ख़वातीनो हज़रात, आज कश्मीर की जो सूरत हाल है, इसके डांडे बहुत पीछे मिलते हैं। इसमें अपने भी शामिल हैं और पराए भी शामिल हैं। मुझे ये कहने की इजाज़त दीजिए कि जब व्हाइट हाउस में पाकिस्तानी सहाफ़त, जिसे आम तौर से इस किस्म के बहुत सारे शोहदे लोग उसे काबिल एहतसाब समझते हैं, ये पाकिस्तानी सहाफ़ियों का और पाकिस्तानी सहाफ़त का क्रेडिट है कि इसे व्हाइट हाउस में उठाया गया। इसे मैं अपना ज़ाती क्रेडिट नहीं कहता, ये तमाम पाकिस्तानी सहाफ़त जो है
اس کا بحیثیت مجموعی یہ کریڈٹ ہے کہ وائٹ ہاؤس میں اس سے پہلے بھی یہ سوالات اٹھائے گئے ہیں، لیکن اس مرتبہ امریکی صدر نے جو جواب دیا ہے اس کے نتیجے میں بھارت میں جو کھلبلی مچی ہے اور اس کا جو انجام سامنے انہوں نے جو فیصلہ کیا ہے، آج جو تاریخی فیصلہ انہوں نے کر کے اپنا آرٹیکل 370 جو ہے منسوخ کیا ہے، یہ ایک ایسا اقدام ہے کہ اسے خالی تاریخی نہیں بلکہ تاریخی اور المناک اقدام کہنا چاہیے۔ آج نیو یارک میں پاکستانی اور کشمیری کمیونٹی جو ہے یہ جمع ہو کر یہاں جو احتجاج کر رہی ہے، یہ احتجاج اور اس میں سکھ بھی شامل ہیں، تو ہم سکھوں کا بھی شکریہ اس لیے ادا کرتے ہیں کہ کشمیر کے اور بھارتی استبدادیت کا سامنا کشمیری بھی کر رہے ہیں اور سکھ بھی کر رہے ہیں، تو اشتراک جو ہے وہ ظلم کے خلاف کھڑا ہونا جو ہے یہ اشتراک ہے، اور اس اشتراک کو جو ہے آگے بڑھنا چاہیے۔ جہاں تک اقوام متحدہ کا تعلق ہے، اقوام متحدہ کی قراردادیں آج UN کے سیکریٹری جنرل کو بھی یاد آ رہی ہیں، اور اقوام متحدہ کی جو قرارداد ہے وہ عالمی قرارداد ہے، لہٰذا کشمیر جو ہے وہ بھارت کا اٹوٹ انگ نہیں ہے، وہ ایک متنازع علاقہ ہے دنیا کی نظر میں۔ اب دنیا میں اگر حقیقتیں بدل جاتی ہیں، پاور شفٹ ہو جاتی ہے، تو وہ اس میں ظلم پہلے بھی تاریخ میں ہوا ہے، ظلم آج بھی ہو رہا ہے، لیکن پاکستانی اور کشمیری کمیونٹی امریکہ کی جو ہے وہ اپنے کشمیری مقبوضہ کشمیر کے کشمیریوں کے ساتھ کھڑی ہے۔ شکریہ۔ بہت شکریہ جی، کمیونٹی کے رہنما ارشد خان صاحب کا آج میں صرف یہ بات کرنا چاہتا ہوں کہ مودی نے جو کچھ کیا ہے کشمیر میں، اس نے نہ صرف اپنے ملک کے قوانین کی دھجیاں اڑائی ہیں، اس نے بین الاقوامی قوانین کی بھی دھجیاں اڑائی ہیں۔ وہ جو کر رہا ہے وہاں پر لوگوں کا قتل عام، مودی تمہیں معاف نہیں کیا جائے گا، اور ایک وقت آئے گا کہ نہ صرف مقبوضہ کشمیر بلکہ تمہارے اندر گھس کے پاکستانی افواج تم سے سارے علاقے چھینیں گے۔ آج یاد رکھو کہ انڈیا میں جو مودی سرکار کر رہی ہے مسلمانوں کے ساتھ، یہ بلایا نہیں جا سکتا، اور یہ انتقام انڈیا سے لیا جائے گا۔ اور مودی تمہارے لیے صرف میں ایک لفظ کہوں گا کہ مودی کتا ہے، وہ انٹرنیشنل کتا ہے، میں یہ کھلا کہہ رہا ہوں، آن ایئر کہہ رہا ہوں۔ تھینک یو۔ پاکستان زندہ باد، زندہ باد۔ جناب اس کے بعد میں کمیونٹی کے رہنما اور رام آئلینڈ میلہ کمیٹی کے چیئرمین اور رہنما جناب علی مرزا صاحب سے گزارش کروں گا کہ وہ اپنا میسج دیں۔ علی مرزا صاحب۔ Brothers and sisters, today we have gathered here because this is an issue about human rights violation against the innocent civilians of Kashmir. This is not an issue which is limited to one country or one nation or one people, but this is an international issue because it is the violation of the human rights, where people are confined to their homes for the last 5 days, where hundreds and thousands of Indian forces are occupying a land. The people which belongs to that land do not want to be part of the India, and that's why they are being victimized, they are being brutalized, they are being terrorized by the Indian army and by the Indian government. Thank you very much. Keep up the fight for the human rights of Kashmiri people. Thank you. Thank you. اس کے بعد میں ہماری کمیونٹی کی انتہائی ایکٹیو ہماری بہن ریتا ہاں سے گزارش کروں گا کہ وہ ایک منٹ کے لیے کشمیر کا میسج دے۔ میرا سب کو سلام اور بہت شکریہ۔ ہم لوگ یہاں اس جگہ اکٹھے ہوئے ہیں کشمیر کی آزادی کے لیے۔ کشمیر کے اوپر جو ظلم و ستم پاکستان اور
मकबूजा कश्मीर के मुसलमानों पे किए जा रहे हैं। मैं कहती हूँ कि इंडिया से पुरजोर मजम्मत करती हूँ और ये पाकिस्तानी अफवाज से भी दरख्वास्त करती हूँ कि ये पाकिस्तान के मकबूजा कश्मीर में होने वाले जुल्म सितम को रोका जाए और इसके लिए जो उन्होंने 370 शिफ्ट बंद की है उसको दोबारा बहाल किया जाए। तो मेरा ये है कि हम कश्मीर के साथ हैं, उसके आखिरी आज़ादी के आखिरी मोमेंट तक हम लोग कश्मीर के साथ हैं। बहुत शुक्रिया। इसके बाद मैं कश्मीर के बॉर्डर पर रहने वाले और रोजाना गोलों और गोलियों का सामना करने वाले सियालकोट के नौजवान जनाब बहावर बेग से गुजारिश करूंगा कि 1 मिनट के लिए मैसेज दें। थैंक यू। मेरा दोस्तों, यहाँ पे जितने लोग इकट्ठे हुए हैं इनकी बड़ी मोहब्बत है और जो इन्होंने आज कश्मीरियों के साथ यकजहती का मुजाहरा किया है ये वाकई कदर के मुस्तहिक है। पूरी दुनिया देख रही है आज कश्मीर जल रहा है, जिस तरह जुल्म कश्मीर में हो रहा है पूरी दुनिया के किसी खित्ते में नहीं हो रहा। और इंटरनेशनल कम्युनिटी की जो आंखें बंद है इनको आंखें खोलनी चाहिए। इससे ज़्यादा इससे बड़ा कोई वहाँ पे बहुत बड़ा नुकसान हो इंसानियत का। हमें चाहिए इन दोनों, हम पूरी दुनिया की जो इंटरनेशनल कम्युनिटी है उनसे मुतालबा करते हैं कि वहाँ पे जो पिछले 5 दिन से लोगों के पास खाने को कुछ नहीं है, पीने को कुछ नहीं है, लोगों के साथ जो जुल्म बर्बरियत की जा रही है उनके साथ इंसाफ किया जाए, उन्हें हक़ खुदइरादियत, उन्हें आज़ादी वो मांगते हैं उनको आज़ादी दी जाए। थैंक यू सो मच। इसके बाद अमेरिका के अंदर हर तहरीक के सबसे अव्वल के नौजवान सलीम मलिक से गुजारिश करूंगा कि वो कश्मीर के ऊपर अपना मैसेज दें। सिर्फ एक शेर के साथ के मिट्टी भी वही है, रास्ता भी वही है। और जो लोग ये समझते हैं कि इंडिया इस तरह कश्मीर पे, मकबूजा कश्मीर पे धारा 370 खत्म करके काबिज हो सकता है तो वो कान सुन ले। यहाँ सिखों की बड़ी तादाद, कश्मीरियों की बड़ी तादाद, पाकिस्तानियों की बड़ी तादाद जो है वो तुम्हें ये ललकार दे रही है कि हम छीन के ले लेंगे। अब वक्त आ गया है बैनुल अक़वामी इंटरनेशनल वर्ल्ड भी ये समझ ले कि वो इंडिया को जिस तरह अपना सोना मुंडा बना रहा है वो ये बंद करे। ये इकोनॉमिक्स की सदी जरूर है लेकिन ये हुर्रियत पसंदों की भी सदी है और ये हुर्रियत पसंद इंडियन मिशन न्यूयॉर्क के सामने आपको ये चैलेंज करते हैं कि हम आज़ादी लेके रहेंगे। इनका मैसेज हम सुनने के लिए आए हैं, जो मोदी को मैसेज देना चाहते हैं उनका मैसेज सभी के साथ सुने। उसके बाद और बादावी साहब आपसे बात करेंगे। हमारे कश्मीरी रहनुमा, हमारी यहाँ पर कम्युनिटी की बैकबोन जनाब गुलाम नबी फाइज साहब,
आपसे कश्मीर के ऊपर बात रखेंगे। गुलाम नबी फाइज साहब। भाईजान 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 एक सेकंड भाईजान आप देना एक मिनट देना यार। Ladies and gentlemen, dear friends, yes, we know that India has been able to abrogate Article 370 of its constitution. But one thing is very clear. Let the government of India know, let the Indian mission in New York know that their message has been rejected by the United Nations. The nation of Kashmir, they are thankful to the custodian of human rights. They are thankful to Antonio Guterres, who has given them source of inspiration, who has given them the strength, who has given them the hope, and that hope is based on international agreements. That hope is based on universal principles. Antonio Guterres, he responded to the abrogation of Article 37, and that is the dream of every single person in Kashmir. He said the solution of Kashmir, it has to be under UN Charter, but much more important than that, he said it has to be under the United Nations Security Council resolution. Ladies and gentlemen, you know that just a week ago, our President Donald Trump, he offered his mediation to resolve the issue of Kashmir. The Foreign Minister of India, he said no to the mediation of Donald Trump, and he said we will resolve the Kashmir issue under similar agreement. What an honor for the people of Kashmir that clarification was also given by the United Nations Secretary General. He said, yes, India and Pakistan, they can also resolve the issue of Kashmir under similar agreement, because similar agreement says, this is what the Secretary General said, that similar agreement says that Kashmir is a dispute and the relationship between India and Pakistan shall be governed under the Charter and the purposes of United Nations. Ladies and gentlemen, we the people of Kashmir, we do not know what is happening in Kashmir for the last 1 week. Kashmir is under siege. Kashmir has already been the largest army concentration anywhere in the world. There is darkness in Kashmir. It has become the killing fields. It has become the hellfire. But with your prayers, with your efforts, with your sincerity, we have to knock the door of every single capital of the world. As you know, that the United Nations has taken the lead. Let us go and meet with the White House and meet with the State Department, because we would like Donald Trump, that he has said the mediation, he must not and he should not take the no of India as an answer. Ladies and gentlemen, on behalf of the people of Kashmir, I really would like to express my thanks to you, because any time you come in front of United Nations, any time you come in front of the Indian embassy or Indian mission, it gives the source of inspiration, it gives the strength. And I will tell you, ladies and gentlemen, the last point, which is very important. This is not the first time that India tried to change the Kashmir demography. In 1957, the Constituent Assembly of Kashmir, ladies and gentlemen, they said that the accession of Kashmir is final. There is a Security Council Resolution 122, which was adopted on March 30th of 1957. Ladies and gentlemen, the Security Council Resolution 122, it says no matter what the Kashmir Assembly is going to do, even if they are going to change any part of Kashmir, it is not going to be the substitute for referendum. The abrogation of Article 370 is not going to be substitute for referendum. We, Kashmiri Americans,
the friends of Kashmir. We are telling the people of Kashmir, we are here until they are going to get the right of self-determination and decide the future of Kashmir according to their free wish and will. Wassalamu alaikum wa rahmatullahi ta'ala wa barakatuh. Indian forces from Kashmir. Out, out. Modi forces from Kashmir. Out, out. Terrorist forces from Kashmir. Out, out. Killer forces from Kashmir. Out, out. Indian forces from Kashmir. Out, out. Modi forces from Kashmir. Out, out. Killer forces from Kashmir. Out, out. Indian forces from Kashmir. Out, out. Terrorist forces from Kashmir. Out, out. Indian forces from Kashmir. Out, out. Indian forces from Kashmir. Out, out. Killer forces from Kashmir. Terrorist forces from Kashmir. मैं इसके बाद इकबाल खोकर साहब से गुजारिश करता हूँ कि वो 1 मिनट के लिए अपनी बात रखें। इसके बाद राजा रजाक साहब, राजा साहब, राजा साहब, राजा साहब। ये जो मोदी सरकार ने अमित शाह ने छत्तीस साल बहुत कशी करके ਵਿਊਅਰਸ, ਜਿਸ ਤਰ੍ਹਾਂ ਕਿ ਇਹ ਸੀ ਅੱਜ ਦਾ ਸਮੁੱਚਾ ਪ੍ਰੋਟੈਸਟ ਜਿਹੜਾ ਕਿ ਜੋ ਇੰਡੀਅਨ ਸਰਕਾਰ ਨੇ, ਮੋਦੀ ਸਰਕਾਰ ਨੇ 370 ਧਾਰਾ ਉਸ ਨੂੰ ਖਤਮ ਕੀਤਾ। ਇਸ ਦੇ ਬਿਹਾਫ ਤੇ ਜੋ ਇੰਡੀਅਨ ਮਿਸ਼ਨ ਦੇ ਸਾਹਮਣੇ ਕਸ਼ਮੀਰੀਆਂ, ਪਾਕਿਸਤਾਨੀਆਂ ਅਤੇ ਸਿੱਖਾਂ ਨੇ ਰਲ ਕੇ ਪ੍ਰੋਟੈਸਟ ਕੀਤਾ, ਇਸ ਦਾ ਵਿਰੋਧ ਕੀਤਾ ਹੈ। ਸੋ ਮੇਰੇ ਨਾਲ ਪਾਕਿਸਤਾਨ ਅਮਰੀਕਨ ਥਿੰਕ ਟੈਂਕ ਦੇ ਜੋ ਆਰਗੇਨਾਈਜ਼ਰ ਨੇ ਰਜ਼ਾ ਰਜ਼ਾਕ ਜੀ, ਉਹ ਖੜੇ ਨੇ। ਸੋ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਔਰ ਸਾਡੇ ਜੋ ਇਹ ਪ੍ਰੋਗਰਾਮ ਹੈ ਇਸ ਦੀ ਹੁਣ ਸਮਾਪਤੀ ਹੈ। ਤੁਹਾਨੂੰ ਅਸੀਂ ਅਗਲੇ ਇਵੈਂਟਸ ਤੇ ਇਸੇ ਤਰ੍ਹਾਂ ਹੀ ਮਿਲਾਂਗੇ। ਥੈਂਕ ਯੂ ਸੋ ਮਚ। ਸਤਿ ਸ਼੍ਰੀ ਅਕਾਲ ਜੀ। ਬਹੁਤ ਬਹੁਤ ਸ਼ੁਕਰੀਆ। ਸਭ ਤੋਂ ਪਹਿਲੇ ਮੈਂ TV 84 ਦਾ ਬੜਾ ਸ਼ੁਕਰੀਆ ਅਦਾ ਕਰਦਾ ਔਰ ਖਾਲਿਸਤਾਨ ਤਹਿਰੀਕ ਦੀ ਪੂਰੀ ਟੀਮ ਦਾ ਕਿ ਅੱਜ ਉਹ ਜਿਸ ਤਰੀਕੇ ਨਾਲ ਕਸ਼ਮੀਰੀਆਂ ਦੇ ਨਾਲ ਇਸ ਮੁਸ਼ਕਿਲ ਘੜੀ ਵਿੱਚ ਖੜੇ। ਮੈਂ ਉਮੀਦ ਕਰਨਾ ਕਿ ਕਸ਼ਮੀਰੀ ਔਰ ਪਾਕਿਸਤਾਨੀ ਵੀ ਇਸੇ ਤਰੀਕੇ ਨਾਲ ਖਾਲਿਸਤਾਨ ਤਹਿਰੀਕ ਦੇ ਨਾਲ ਇਨਸ਼ਾਅੱਲਾ ਤਾਲਾ ਖੜੇ ਹੋਣਗੇ। ਇੰਡੀਆ ਨੇ ਇਹ ਜਿਹੜੀ ਇੱਕ ਨਵਾਂ ਜਿਹੜਾ ਪੰਡੋਰਾ ਬਾਕਸ ਖੋਲ੍ਹਿਆ, ਕਨਸਟੀਟਿਊਸ਼ਨ 370 ਔਰ 35A ਨੂੰ ਜਿਹੜਾ ਉਹਨਾਂ ਖਤਮ ਕੀਤਾ। ਮੈਂ ਸਮਝਣਾ ਕਿ ਇਹ ਇੰਡੀਆ ਦੇ ਬੁਰਾ ਦਿਨਾਂ ਦੀ ਇੱਕ ਸ਼ੁਰੂਆਤ ਹੈ। ਅੱਜ ਕਸ਼ਮੀਰ ਨਾਲ ਇਹਨਾਂ ਇਹ ਕੀਤਾ, ਬਾਕੀ ਵੀ ਸਟੇਟਾਂ ਨਾਲ ਉਹ ਇੰਜ ਹੀ ਕਰਨਗੇ ਔਰ ਇਸ ਤਰੀਕੇ ਨਾਲ ਕਰਨ ਦੇ ਨਾਲ ਇੰਡੀਆ ਨੇ ਆਫੀਸ਼ੀਅਲੀ ਐਡਮਿਟ ਕਰ ਲਿਆ ਕਿ ਉਹ ਆਕੂਪਾਈਡ ਫੋਰਸਿਸ ਹਨ। ਪਹਿਲੇ ਤੇ ਕਸ਼ਮੀਰ ਜਿਹੜੀ ਸੀ ਇੱਕ ਵਾਕਈ ਇੱਕ ਡਿਫਰੈਂਟ ਸਟੇਟ ਸੀ, ਮਗਰ ਉਹਨਾਂ ਦਾ ਇਹ ਜਿਹੜਾ ਕਦਮ ਜਿਹੜਾ ਉਹਨਾਂ ਉਠਾਇਆ ਹੈ, ਇਸ ਦੇ ਨਾਲ ਉਹ ਲੀਗਲੀ ਜਿਹੜਾ ਆਕੂਪਾਈਡ ਫੋਰਸਿਸ ਬਣ ਗਏ। ਤਾਂ ਮੈਂ ਸਮਝਦਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇੰਟਰਨੈਸ਼ਨਲ ਕਮਿਊਨਿਟੀ ਔਰ ਯੂਨਾਈਟਿਡ ਨੇਸ਼ਨ ਵੀ ਇਸ ਚੀਜ਼ ਨੂੰ ਕਿਸੇ ਸੂਰਤ ਐਕਸੈਪਟ ਨਹੀਂ ਕਰਨਗੇ ਤੇ ਇਹ ਉਹਨਾਂ ਨੂੰ ਰਿਵਰਸ ਕਰਨਾ ਪਵੇਗਾ। ਮਗਰ ਇਹ ਇੱਕ ਮੈਸੇਜ ਜ਼ਰੂਰ ਸਭ ਨੂੰ ਮੋਦੀ ਦੇ ਚੁੱਕਿਆ ਹੈ ਕਿ ਹੁਣ ਸਭ ਨੂੰ ਰੈਡੀ ਰਹਿਣਾ ਚਾਹੀਦਾ ਔਰ ਆਪਣੇ ਹੱਕ ਵਾਸਤੇ ਫਾਈਟ ਕਰਨੀ ਚਾਹੀਦੀ ਹੈ, ਜਿਸ ਤਰੀਕੇ ਦੇ ਨਾਲ ਕਸ਼ਮੀਰੀ ਔਰ ਖਾਲਿਸਤਾਨ ਤਹਿਰੀਕ ਦੇ ਲੋਕ ਜਿਹੜੇ ਨੇ ਖੜੇ ਹੋ ਗਏ। ਥੈਂਕ ਯੂ।